ਦੁਨੀਆ ਵਿੱਚ ਉਹ ਕੌਮਾਂ ਤਰੱਕੀ ਕਰਦੀਆਂ ਨੇ ਜਿਨ੍ਹਾਂ ਦੇ ਮੈਦਾਨ ਹੋਵਣ। ਬਾਲ ਕੱਚੀ ਉਮਰ ਤੋਂ ਪੜ੍ਹਾਈ ਦੇ ਨਾਲ-ਨਾਲ ਜਿਸਮਾਨੀ ਕਸਰਤ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਤੇ ਸਮਾਜ ਬਿਹਤਰੀ ਵੱਲ ਟੁਰ ਪੈਂਦਾ ਹੈ। ਇਹੋ ਵਜ੍ਹਾ ਹੈ ਕਿ ਤਰੱਕੀ ਦੀ ਪੌੜੀ ਚੜ੍ਹੀਆਂ ਕੌਮਾਂ ਤਾਲੀਮੀ ਇਦਾਰਿਆਂ ਨੂੰ ਪਾਬੰਦ ਕਰਦੀਆਂ ਨੇ ਕਿ ਬਾਲਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡ ਵੀ ਖਿਡਾਉਣ। ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਇੰਜ ਨਹੀਂ। ਇੱਕ ਤਾਂ ਵੱਡੇ ਸ਼ਹਿਰਾਂ ਵਿੱਚ ਮੈਦਾਨ ਹੀ ਨਹੀਂ ਰਹੇ, ਦੂਜਾ ਜੇ ਕੋਈ ਮੈਦਾਨ ਹੈ ਵੀ ਸੀ ਤੇ ਉੱਥੇ ਕਬਜ਼ੇ ਹੋ ਗਏ। ਸਰਕਾਰਾਂ ਇਹ ਸੋਚ ਕੇ ਜਾਨ ਛੁਡਾ ਲਈ ਕਿ ਮੈਦਾਨ ਹੋਵੇਗਾ ਤੇ ਕੰਮ ਵੀ ਕਰਨਾ ਪਏਗਾ, ਨਹੀਂ ਹੈ ਤੇ ਚਲੋ ਜਾਨ ਛੁੱਟੀ। ਸਰਕਾਰੀ ਸਕੂਲ ਇੱਕ ਪਾਸੇ ਰੱਖ ਦਿਓ ਤੇ ਪ੍ਰਾਈਵੇਟ ਸਕੂਲਾਂ ਵੱਲ ਵੇਖੋ, ਜਿੱਥੇ ਤੰਗ ਕਮਰਿਆਂ ਵਿੱਚ ਬਾਲਾਂ ਦਾ ਰਸ਼ ਇੰਜ ਲੱਗਦਾ ਹੈ ਜਿਵੇਂ ਇਸ ਮਾਫੀਆ ਨੇ ਮਾਲ ਕਮਾਉਣ ਲਈ ਇਹਨਾਂ ਬਾਲਾਂ ਨੂੰ ਨਿਚੋੜ ਲੈਣਾ ਹੈ। ਫਿਰ ਪ੍ਰਾਈਵੇਟ ਸਕੂਲਾਂ 'ਚੋਂ 95% ਅਜਿਹੇ ਨੇ ਜਿੱਥੇ ਕੋਈ ਮੈਦਾਨ ਹੀ ਨਹੀਂ। ਬਾਲਾਂ ਦੀਆਂ ਖੇਡਾਂ ਸਿਫਰ, ਜਿਸਮਾਨੀ ਸਰਗਰਮੀਆਂ ਉੱਤੇ ਤਵੱਜੋ ਬਿਲਕੁਲ ਵੀ ਨਹੀਂ ਦਿੱਤੀ ਜਾਂਦੀ ਤੇ ਸਰਕਾਰੀ ਮਹਿਕਮਿਆਂ ਦਾ ਰਵੱਈਆ ਉਹੋ ਹੀ ਕਿ ਸਾਨੂੰ ਕੀ, ਮੋਬਾਈਲਾਂ ਉੱਤੇ ਖੇਡਾਂ ਖੇਡਦੇ ਬਾਲਾਂ ਵੱਡੇ ਹੋ ਕੇ ਬਿਮਾਰੀਆਂ ਹੀ ਪਾਲਣੀਆਂ ਨੇ। ਮਾਪੇ ਵੀ ਇਹੋ ਜਾਣਦੇ ਨੇ ਕਿ ਚਲੋ ਆਰੇ ਲੱਗੇ ਨੇ ਤੇ ਲੱਗੇ ਰਹਿਣ। ਅਜਿਹੇ ਸਮਾਜ ਵਿੱਚ ਜਦ ਕੋਈ ਇਹ ਸਵਾਲ ਕਰਦਾ ਹੈ ਕਿ 24 ਕਰੋੜ ਆਵਾਮ 'ਚੋਂ 7 ਖਿਡਾਰੀ ਹੀ ਓਲੰਪਿਕ ਮੁਕਾਬਲਿਆਂ ਦਾ ਹਿੱਸਾ ਕਿਉਂ ਬਣੇ, ਤੇ ਫਿਰ ਉਹਨੂੰ ਘੱਟੋ-ਘੱਟ ਆਪਣੇ ਸਿਸਟਮ ਉੱਤੇ ਨਜ਼ਰ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਸਰਕਾਰਾਂ ਦੇ ਰਵੱਈਏ ਤੇ ਉਹਨਾਂ ਤਨਜ਼ੀਮਾਂ ਦੀ ਬਦਮਾਸ਼ੀ, ਲਾਲਚ ਤੇ ਲੁੱਟਮਾਰ ਵੀ ਵੇਖਣੀ ਚਾਹੀਦੀ ਹੈ ਜਿਹੜੀ ਖਿਡਾਰੀਆਂ ਦੀ ਤਰਬੀਅਤ ਕਰਦੀਆਂ ਨੇ। ਹਰ ਪਾਸੇ ਬੇਈਮਾਨੀ ਤੇ ਲੁੱਟਮਾਰ। ਤੇ ਫਿਰ ਤੁਸੀਂ ਕਿਉਂ ਸੋਚ ਵੀ ਸਕਦੇ ਹੋ ਕਿ ਆਲਮੀ ਸਤਹ ਉੱਤੇ ਸਾਡੇ ਖਿਡਾਰੀ ਨਾਮ ਕਮਾਉਣਗੇ ਜਾਂ ਫਿਰ ਕੋਈ ਮੈਡਲ ਜਿੱਤ ਕੇ ਲਿਆਉਣਗੇ।